ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ 17 ਅਕਤੂਬਰ 2023, ਇੱਕ ਕੱਤਕ ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਰਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਅੱਜ ਕੱਲ੍ਹ ਜਨਮ ਦਿਨ ਮਨਾਉਣ ਦਾ ਬੜਾ ਟ੍ਰੈਂਡ ਚੱਲਿਆ। ਹਰ ਮਾਤੜ ਬੰਦੇ ਦੇ ਮਨ ਦੇ ਵਿੱਚ ਰੀਝ ਹੁੰਦੀ ਹੈ ਵੀ ਉਹ ਜਨਮ ਦਿਨ ਮਨਾਵੇ। ਮੁੱਖ ਮੰਤਰੀ ਸਾਹਿਬ ਨੇ ਵੀ ਮਨਾਇਆ ਤੇ ਉਹਨਾਂ ਨੇ ਵੀ ਆਪਣੇ ਪਰਿਵਾਰ ਦੇ ਨਾਲ ਕੇਕ ਕੱਟਿਆ, ਪਰ ਰਾਜਪਾਲ ਸਾਹਿਬ ਨੇ ਇੱਕ ਤੋਹਫਾ ਬੜਾ ਕਸੂਤਾ ਜਿਹਾ ਭੇਜਤਾ ਉਹਨਾਂ ਨੂੰ। ਚਿੱਠੀ ਲਿਖ ਦਿੱਤੀ ਹੈ ਫੇਰ ਇੱਕ ਵਾਰੀ। ਪ੍ਰਵੀਨ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਜਨਮ ਦਿਨ ਸੀ ਤੇ ਜਨਮ ਦਿਨ ਮਨਾਉਣ ਲਈ ਇਸ ਵਾਰ ਉਹ ਆਪਣੇ ਜੱਦੀ ਪਿੰਡ ਸਤੌਜ ਪਹੁੰਚੇ ਤੇ ਉੱਥੇ ਉਹਨਾਂ ਨੇ ਸਵੇਰੇ ਪਰਿਵਾਰ ਸਣੇ ਗੁਰੂ ਘਰ ਮੱਥਾ ਟੇਕਿਆ, ਪ੍ਰਸ਼ਾਦਾ ਪੰਗਤ ਚ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਉੱਥੋਂ ਹੀ ਕੁਝ ਵੱਡੇ ਐਲਾਨ ਕੀਤੇ ਕਿ ਸਵੇਰ ਨੂੰ ਵੱਡੀ ਗਿਣਤੀ ਚ, ਹਜ਼ਾਰਾਂ ਦੀ ਗਿਣਤੀ ਚ ਨੌਜਵਾਨ ਸਹੁੰ ਚੁੱਕਣਗੇ, ਅਰਦਾਸ ਕਰਨਗੇ। ਨਸ਼ਾ ਮੁਕਤ ਪੰਜਾਬ ਦੇ ਲਈ ਦਰਬਾਰ ਸਾਹਿਬ ਜਾ ਰਿਹਾ ਸੀ। ਅੱਜ ਸਾਰੀਆਂ ਅਖਬਾਰਾਂ ਚ ਪੂਰੇ ਪੰਨੇ ਦੇ ਇਸ਼ਤਿਹਾਰ ਨੇ ਅਰਦਾਸ ਦੇ, ਹੈ ਨਾ। ਸੋ ਇਸ ਲਈ ਕਿ ਸਵੇਰੇ ਨਸ਼ਾ ਮੁਕਤ, ਬਸ ਕੱਲ ਨੂੰ ਮਤਲਬ ਇਸ ਤਰ੍ਹਾਂ ਦਾ ਅੱਜ ਮਾਹੌਲ ਬਣਾ ਕੇ, ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਕੇ ਦੱਸਣਾ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ, ਸਮਝ ਲਓ ਅੱਜ ਇਹ ਐਲਾਨ ਹੋਣਾ। ਸੋ ਕੱਲ ਉਹਦਾ ਉਹਨਾਂ ਨੇ ਉੱਥੇ ਜ਼ਿਕਰ ਕੀਤਾ ਤੇ ਉਹਨਾਂ ਨੇ ਫਿਰ ਉਸ ਬਹਿਸ ਦਾ ਵੀ ਹਵਾਲਾ ਦਿੱਤਾ ਕਿ ਬਹਿਸ ਤੋਂ ਭੱਜ ਕੇ ਆਪਣੇ ਪੁਤਲੇ ਫਰੋਲਣ ਦੇ ਡਰੋਂ ਭੱਜ ਗਏ ਕਿਉਂਕਿ ਕੱਚੇ ਚਿੱਠੇ ਖੁੱਲਣੇ ਸੀ, ਕਹਿੰਦੇ ਇਸ ਲਈ ਬਹਿਸ ਤੇ ਨਹੀਂ ਆ ਰਹੇ। ਸੋ ਉਹਨੇ ਉਹ ਸਾਰੇ ਹਵਾਲੇ ਦਿੱਤੇ। ਫਿਰ ਉਸ ਤੋਂ ਬਾਅਦ ਘਰੀ ਜਾ ਕੇ ਕੇਕ ਕੱਟਿਆ। ਉਸ ਸਮੇਂ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਇੱਕ ਦੋ ਮੰਤਰੀ ਦੱਸਦੇ ਨੇ ਕਿ ਮੌਕੇ ਤੇ ਮੌਜੂਦ ਸੀ। ਸੋ ਉਹਨਾਂ ਦੀ ਹਾਜ਼ਰੀ ਚ ਘਰੇ ਵੀ ਆਪਣੇ ਜਨਮ ਦਿਨ ਮਨਾਇਆ। ਸੋ ਫਿਰ ਜਦੋਂ ਜਨਮ ਦਿਨ ਹੁੰਦਾ ਹੈ ਆਪਣੇ, ਅੱਜ ਕੱਲ੍ਹ ਫਿਰ ਉਹ ਤੋਹਫੇ ਦੇਣ ਦਾ ਰਿਵਾਜ ਤਾਂ ਹੈਗਾ। ਸੋ ਹੁਣ ਉਹ ਚਾਹੇ ਮਤਲਬ ਜਿਹੜਾ ਬਾਜ਼ਾਰ ਵੀ ਜਾ ਸਕਦਾ ਉਹ ਫਿਰ ਲਿਫਾਫੇ ਚ ਸ਼ਗਨ ਪਾ ਕੇ ਦੇ ਦਿੰਦਾ ਤੇ ਰਾਜਪਾਲ ਵਰਗਾ ਉਹ ਤੋਂ ਵੀ ਸਿਰਿਆ ਮਿਲਦਾ ਉਹ ਲਿਫਾਫੇ ਚਿੱਠੀ ਪਾ ਕੇ ਦੇ ਦਿੰਦਾ, ਸੋਇਲੇ ਦੀ ਚਿੱਠੀ ਭੇਜਦੀ ਜੀ। ਸੋ ਰਾਜਪਾਲ ਦੀ ਜਨਮ ਦਿਨ ਤੇ ਆਈ ਤੋਹਫੇਨੁਮਾ ਚਿੱਠੀ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਚ ਜਾ ਖੜਾ ਕੀਤਾ। ਠੀਕ ਹੈ ਜੀ। ਰਾਜਪਾਲ ਦੇ ਉੱਤੇ ਭਰੋਸਾ ਕਰਨ ਦੀ ਲੋੜ ਨਹੀਂ। ਰਾਜਪਾਲ ਦੀ ਮਨਸ਼ਾ ਬਿਲਕੁਲ ਸਪਸ਼ਟ ਸਾਫ਼ ਹੈ ਕਿ ਉਹ BJP ਦੇ ਲੀਡਰ ਦੀ ਭੂਮਿਕਾ ਨਿਭਾ ਰਿਹਾ ਹੈ। ਉਹ BJP ਦੀ ਧਿਰ ਦੀ ਭੂਮਿਕਾ ਨਿਭਾ ਰਿਹਾ ਹੈ। ਇੱਕੋ ਸਮੇਂ ਜਾਖੜ ਦੀ ਟੀਮ ਤੇ ਰਾਜਪਾਲ ਦੀ ਟੀਮ ਭਗਵੰਤ ਮਾਨ ਕੰਨੀ ਨੂੰ ਆਪ ਸਰਕਾਰ ਕੰਨੀ ਸਿੱਧੀ ਹੋਈ ਹੈ। ਪਰ ਉਹ ਜਿਹੜਾ ਨੁਕਤਾ ਫੜਦਾ ਨੁਕਤੇ ਦਾ ਸਿਰਾ ਬੜਾ ਕਮਾਲ ਦਾ ਹੁੰਦਾ ਜੀ। ਅਗਲਾ ਕਹਿੰਦਾ ਵੀ ਮੈਂ ਤਾਂ ਕੁਛ ਕਹਿ ਹੀ ਨਹੀਂ ਰਿਹਾ ਤੈਨੂੰ, ਮੈਂ ਤਾਂ ਇਹੀ ਪੁੱਛਿਆ ਕਿ ਜਿਹੜਾ ਹਿਸਾਬ ਤੂੰ ਦਿੱਤਾ ਉਸ ਹਿਸਾਬ ਚ 10,000 ਕਰੋੜ ਦਾ ਫਰਕ ਕਿਉਂ ਹੋਇਆ ਦੱਸ ਦੇ ਬਸ। ਉਹ ਅੱਛਾ, ਹੁਣ ਜਾਂ ਤਾਂ ਤੁਸੀਂ ਕਹੋ ਕਿ ਰਾਜਪਾਲ ਝੂਠ ਬੋਲਦਾ, ਆਪਣੇ ਅੰਕੜੇ ਰੱਖੋ, ਜਾਂ ਰਾਜਪਾਲ ਦੇ ਅੰਕੜੇ ਦੇ ਵੱਲ ਨਾ ਜਵਾਬ ਦੇਣਾ ਪਊਗਾ। ਹੁਣ ਰਾਜਪਾਲ ਦੀ ਬਾਰ-ਬਾਰ ਮੰਗ ਤੋਂ ਬਾਅਦ ਆਖਰ 4 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਹਿਸਾਬ ਕਿਤਾਬ ਕਰਕੇ ਭੇਜਤਾ ਕਿ ਇੰਨਾ ਅਸੀਂ ਲੋਨ ਦਾ ਵਿਆਜ ਤਾਰਤਾ, ਇੰਨਾ ਅਸੀਂ ਮੂਲ ਤਾਰਤਾ, ਇੰਨਾ ਪੰਜਾਬ ਦੇ ਖਜ਼ਾਨੇ ਚ ਆ ਗਿਆ, ਇੰਨਾ ਅਸੀਂ ਕਰਜ਼ਾ ਲਿਆ ਤੇ ਇੰਨਾ ਅਸੀਂ ਆਹ ਕੰਮ ਕਰਤੇ ਤੇ ਲਓ ਜੀ ਹਿਸਾਬ ਕਿਤਾਬ ਭੇਜਤਾ। ਤੇ ਰਾਜਪਾਲ ਜੀ ਕਹਿੰਦੇ ਕਿ ਬਿਲਕੁਲ ਝੂਠ ਹੈ ਜੀ ਤੁਹਾਡਾ ਹਿਸਾਬ ਕਿਤਾਬ। ਕਹਿੰਦੇ ਤੁਸੀਂ ਕਹਿੰਦੇ ਹੋ ਕਿ ਅਸੀਂ ਪਿਛਲੇ ਸਾਲ 2022-23 ਦੇ ਵਿੱਚ 23,835 ਕਰੋੜ ਦਾ ਕਰਜ਼ਾ ਲਿਆ, ਪਰ ਕਹਿੰਦੇ ਆਹ 4 ਤਰੀਕ ਦੇ ਹਿਸਾਬ ਭੇਜਣ ਤੋਂ ਬਾਅਦ ਜਦ ਤੱਕ ਹੁਣ ਮੈਂ ਹਿਸਾਬ ਲਾਇਆ
ਤੇ ਕਹਿੰਦੇ ਮੇਰੇ ਹਿਸਾਬ 'ਚ ਤਾਂ 33,886 ਕਰੋੜ ਦਾ ਕਰਜ਼ਾ ਬਣਦਾ। 10,000 ਕਰੋੜ ਤੋਂ ਵੱਧ ਦਾ ਗੋਲਮਾਲ ਕਿਉਂ? ਇਹ ਕਰਜ਼ਾ ਦਿਖਾਇਆ ਨਹੀਂ ਗਿਆ ਜਾਂ ਕਰਜ਼ਾ ਲੁਕਾਇਆ ਗਿਆ? ਕੀ ਜਿਹੜਾ ਕਰਜ਼ੇ ਦੀ ਪ੍ਰਵਾਨਗੀ ਸੀ ਉਸ ਤੋਂ ਬਿਨਾਂ ਖੁੱਲੇ ਬਾਜ਼ਾਰ 'ਚੋਂ ਚੱਕੇ ਕਰਜ਼ੇ ਦੀ ਗੱਲ ਤਾਂ ਨਹੀਂ, ਜਿਹਦਾ ਜ਼ਿਕਰ ਆਪਾਂ ਇੱਕ ਦੋ ਵਾਰ ਕੀਤਾ ਕਿ ਪੰਜਾਬ ਸਰਕਾਰ ਨੇ ਕੁਝ ਕਰਜ਼ਾ ਖੁੱਲੇ ਬਾਜ਼ਾਰ 'ਚੋਂ ਚੁੱਕਿਆ, ਆਪਣੀ ਅਪਰੋਚ ਨਾਲ ਚੁੱਕਿਆ ਜਾਂ ਆਪਣੀਆਂ ਜਾਇਦਾਦਾਂ ਦੇ ਬਦਲੇ ਚੁੱਕਿਆ, ਕਿ ਉਹ ਰਿਕਾਰਡ 'ਚ ਰਾਜਪਾਲ ਨੂੰ ਨਹੀਂ ਭੇਜਿਆ ਕਿਉਂਕਿ ਇਹ ਵਰਲਡ ਬੈਂਕ ਦਾ ਕੇਂਦਰੀ ਮਤਲਬ ਪੂਲ ਦਾ ਜਾਂ ਕੇਂਦਰੀ ਹਵਾਲੇ ਨਾਲ ਲਿਆ ਗਿਆ ਲੋਨ ਨਹੀਂ ਹੈ, ਇਸ ਲਈ ਉਹਨੂੰ ਦੱਸਣ ਦੀ ਵੀ ਲੋੜ ਨਹੀਂ ਉਹ ਕਰਜ਼ਾ ਜਾਂ ਕੁੱਲ ਕਰਜ਼ੇ ਦਾ ਇੱਕ ਹਿੱਸਾ ਹੈ। ਕਿਉਂਕਿ ਰਾਜਪਾਲ ਕਹਿੰਦੇ 2022-23 ਦੇ ਵਿੱਚ ਤੁਸੀਂ ਜਿਹੜਾ ਕਰਜ਼ਾ ਦੱਸ ਰਹੇ ਹੋ 23,835 ਕਰੋੜ ਤੇ ਕਹਿੰਦੇ ਜਦੋਂ ਕਿ ਤੁਸੀਂ ਕੁੱਲ ਕਰਜ਼ਾ ਜਿਹੜਾ ਲਿਆ ਹੋਇਆ 33,886 ਕਰੋੜ ਤੇ 10,000 ਕਰੋੜ ਦਾ ਮਾਲ ਕਿੱਥੇ ਖਪਾਇਆ, ਕੀ ਕੀਤਾ, ਇਹਦਾ ਹਿਸਾਬ ਦਿਓ। ਤੇ ਦੂਜਾ ਉਹਨਾਂ ਦਾ ਸਵਾਲ ਸਭ ਤੋਂ ਵੱਡਾ ਸੀਗਾ ਕਿ ਇਸ ਮੌਕੇ ਜਿਹੜਾ ਖਰਚਾ ਕੀਤਾ ਗਿਆ ਉਹ ਖਰਚਾ ਕਿੱਥੇ ਕੀਤਾ, ਇਹ ਵੀ ਹਿਸਾਬ ਦੱਸ ਦਿਓ। ਕਿ ਕਰਜ਼ਾ ਜਿਹੜਾ ਲਿਆ, ਇੱਕ ਤਾਂ ਕਹਿੰਦੇ ਕਿ ਬਗੈਰ ਦੱਸੇ ਹੀ ਤੁਸੀਂ ਕਰੀ ਜਾਂਦੇ ਹੋ, ਉਹਦਾ ਹਿਸਾਬ ਨਹੀਂ ਦਿੰਦੇ, ਤੇ ਇੱਕ ਤੁਸੀਂ ਕਰਜ਼ਾ ਲਕੋਈ ਜਾਂਦੇ ਹੋ ਜੀ, ਠੀਕ ਹੈ ਨਾ। ਤੇ ਇਸ ਲਈ ਕਹਿੰਦੇ ਕਿ ਖਰਚਿਆਂ ਦਾ ਹਿਸਾਬ ਵੀ ਦਿਓ ਤੇ ਕਰਜ਼ੇ ਦਾ ਹਿਸਾਬ ਵੀ ਦਿਓ। ਤੀਸਰਾ ਉਹਨਾਂ ਨੇ ਅਹਿਮ ਕਿਹਾ ਕਿ ਸੂਬੇ ਦੀ ਆਮਦਨ ਵਧਾਉਣ ਦੇ ਲਈ ਕਰਜ਼ਾ ਚੁੱਕਿਆ ਜਾਂਦਾ। ਜਿਹੜਾ ਕਰਜ਼ਾ ਲੈਣੇ ਆ ਉਹਦਾ ਮਨੋਰਥ ਹੁੰਦਾ ਹੈ ਕਿ ਅਸੀਂ ਸੂਬੇ ਦੀ ਆਮਦਨ ਵਧਾਉਣ ਦੇ ਹਵਾਲੇ ਨਾਲ ਲਾਵਾਂਗੇ। ਜੇ ਕਰਜ਼ਾ ਐਂ ਵੰਡਣਾ ਹੈ ਤਾਂ ਫਿਰ ਉਹ ਮੋੜਨਾ ਕਿੱਥੋਂ ਹੈ? ਹਾਂਜੀ, 100 ਰੁਪਇਆ ਚੱਕ ਕੇ ਉਹਦਾ 300 ਬਣਾਉਂਗੇ, ਸਰਕਲ ਚ ਆ ਕੇ 300 ਬਣ ਗਿਆ ਤਾਂ ਤੁਸੀਂ 100 ਦਾ 200 ਮੋੜ ਕੇ 100 ਬਚਾਓਗੇ ਜੀ। ਜੇ ਤੁਸੀਂ 100 ਰੁਪਇਆ ਲੈ ਕੇ 100 ਰੁਪਇਆ ਹੀ ਵੰਡ ਦੇਣਾ ਤੇ ਉੱਥੋਂ ਮੁੜਨਾ ਨਹੀਂ ਕੁਛ, ਜਾਂ ਆਪਣੇ ਐਸ਼ੋ ਪ੍ਰਸਤੀ ਤੇ ਖਰਚ ਦੇਣਾ, ਉੱਥੋਂ ਵਾਪਸ ਨਹੀਂ ਆਉਣਾ ਕੁਛ, ਫਿਰ ਕਰਜ਼ਾ ਤਾਂ ਵਧੂਗਾ ਜੀ। ਤੇ ਰਾਜਪਾਲ ਨੇ ਵੱਡਾ ਸਵਾਲ ਕੀਤਾ, ਕਹਿੰਦਾ ਜੀ ਮੈਨੂੰ ਇਹ ਦੱਸੋ ਕਿ ਜਿਹੜਾ ਕਰਜ਼ਾ ਲਿਆ ਸੀ ਤੁਸੀਂ ਉਹ ਸੂਬੇ ਦੇ ਉੱਤੇ, ਸੂਬੇ ਦੇ ਵਿਕਾਸ ਕਾਰਜਾਂ ਦੇ ਉੱਤੇ ਜਾਂ ਸੂਬੇ ਦੇ ਉਸ ਕੰਮਾਂ ਦੇ ਉੱਤੇ ਕਦੋਂ ਖਰਚਿਆ ਜਿਹਦੇ ਨਾਲ ਆਮਦਨ ਚੌਖੀ ਹੋਣੀ ਹੈ, ਆਮਦਨ ਵਧਣੀ ਹੈ? ਅੱਛਾ, ਤੇ ਤੁਸੀਂ ਖਰਚਿਆ ਕਿੱਥੇ? ਕਹਿੰਦੇ ਕੀ ਲੋਕ ਲਵਾਓ ਸਕੀਮਾਂ ਤੇ ਜਾਂ ਆਪਣੇ ਉੱਤੇ ਇਸ਼ਤਿਹਾਰਾਂ ਜਾਂ ਆਪਣੀ ਸਰਕਾਰ ਦੇ ਉੱਤੇ ਇਸ਼ਤਿਹਾਰਾਂ ਦੇ ਉੱਤੇ, ਕਿੱਥੇ ਜੋ ਵੀ ਹੈ। ਕਹਿੰਦੇ ਉਹਦਾ ਮੈਨੂੰ ਹਿਸਾਬ ਦਿਓ ਕਿ ਇਹ ਕਿੱਥੋਂ ਹੈ। ਕਹਿੰਦੇ ਤੁਸੀਂ ਕੇਂਦਰੀ ਮਦਦ ਲਈ ਮੈਨੂੰ 30 ਦਿਨ ਕਹਿੰਦੇ ਹੋ, ਕੇਂਦਰੀ ਮਦਦ ਦਿਵਾਉਣਾ ਮੇਰੀ ਗਰੰਟੀ, ਠੀਕ ਹੈ, ਤੁਹਾਨੂੰ ਲੈ ਕੇ ਮੈਂ ਚੱਲੂ। ਮਤਲਬ ਰਾਜਪਾਲ ਸਹੀ ਹੈ ਅਗਲਾ, ਇਹਨੂੰ ਲਾਇਆ ਜਿਹੜੀ ਧਿਰ ਨੇ, ਜਿਵੇਂ ਆਪਾਂ ਕਹਿੰਦੇ ਆ ਨਾ ਕਿ ਪੰਜਾਬ ਸਰਕਾਰ ਨੂੰ ਜਾਂ ਚਰਚਾਵਾਂ ਜਿਵੇਂ ਆਉਂਦੀਆਂ ਨੇ ਕਿ ਪੰਜਾਬ ਸਰਕਾਰ ਨੂੰ ਦਿੱਲੀ ਤੋਂ ਸਕ੍ਰਿਪਟ ਆਉਂਦੀ ਆ, ਉਸੇ ਤਰ੍ਹਾਂ ਰਾਜਪਾਲ ਨੂੰ ਵੀ ਦਿੱਲੀ ਤੋਂ ਹੀ ਸਕ੍ਰਿਪਟ ਆਉਂਦੀ ਆ। ਬਸ ਦਫ਼ਤਰ ਅੱਡੋ ਅੱਡ ਨੇ, ਇਹਦਾ ਕੇਜਰੀਵਾਲ ਰਾਘਵ ਚੱਡਾ ਵਾਲਾ ਦਫ਼ਤਰ ਹੈ ਤੇ ਉਹਨਾਂ ਦਾ ਅਮਿਤ ਸ਼ਾਹ ਤੇ ਮੋਦੀ ਵਾਲਾ ਦਫ਼ਤਰ ਹੈ। ਸੋ ਚਿੱਠੀਆਂ ਸਾਰਿਆਂ ਨੂੰ ਸਕ੍ਰਿਪਟਾਂ ਉੱਥੋਂ ਹੀ ਆਉਂਦੀਆਂ ਨੇ। ਸੋ ਉਸ ਸਕ੍ਰਿਪਟ ਦੇ ਹਵਾਲੇ ਨਾਲ ਰਾਜਪਾਲ ਨੇ ਕਿਹਾ ਕਿ ਤੁਸੀਂ ਮਦਦ ਕਹਿੰਦੇ ਹੋ ਮੈਨੂੰ ਕੇਂਦਰ ਦੀ ਦਵਾ, ਮੈਂ ਦਵਾ ਦੂੰ, ਮੈਂ ਕੇਂਦਰ ਕੋਲ ਲੈ ਚੱਲੂ ਤੁਹਾਨੂੰ। ਬਸ ਪਹਿਲਾਂ ਹਿਸਾਬ ਕਿਤਾਬ ਠੀਕ ਕਰੋ, ਤੁਹਾਡਾ ਹਿਸਾਬ ਕਿਤਾਬ ਚ ਗੜਬੜ ਹੈ, ਤੁਸੀਂ ਇਹ ਓਲਾ ਕਿਉਂ ਰੱਖ ਰਹੇ ਹੋ, ਲੁਕਾ ਕਿਉਂ ਰਹੇ ਹੋ, ਔਰ ਖਰਚਾ ਗਲਤ ਥਾਂ ਤੇ ਕਿਉਂ ਕਰ ਰਹੇ ਹੋ, ਇਹਦਾ ਮੈਨੂੰ ਜਵਾਬ ਦੇ ਦਿਓ। ਇਹਦਾ ਮਤਲਬ ਜੇ ਦਸਤਾਵੇਜ਼ੀ ਇਹ ਸਵਾਲ ਹੈ ਪ੍ਰਵੀਨ ਜੀ, ਤਾਂ ਇਹਦਾ ਮਤਲਬ ਕੀ ਸੱਚਮੁੱਚ ਪੰਜਾਬ ਦੇ ਲੋਕਾਂ ਨੂੰ ਸਰਕਾਰ ਧੋਖੇ 'ਚ ਰੱਖ ਰਹੀ ਹੈ? ਜੇ ਤੁਸੀਂ ਇੱਕ ਵਿੱਤੀ ਵਰ੍ਹੇ 'ਚ 33,886 ਕਰੋੜ ਦਾ ਕਰਜ਼ਾ ਲੈ ਚੁੱਕੇ ਹੋ ਤੇ ਆਪਾਂ ਪਹਿਲਾਂ ਹਵਾਲਾ ਦਿੰਦੇ ਆ ਰਹੇ ਹਾਂ ਕਿ ਪਿਛਲੀਆਂ ਸਰਕਾਰਾਂ ਨਾਲੋਂ ਵੱਧ ਲੈ ਰਹੇ ਨੇ, ਔਸਤਨ 3,000 ਕਰੋੜ ਦਾ ਕਰਜ਼ਾ ਹਰ ਮਹੀਨੇ ਲਿਆ ਜਾ ਰਿਹਾ, ਤੇ ਉੱਥੇ ਪਹੁੰਚ ਰਹੀ ਹੈ ਕਹਾਣੀ। ਸੋ ਇਸ ਲਈ ਇਹਦਾ ਜਵਾਬ ਸਰਕਾਰ ਨੂੰ ਦੇਣਾ ਪੈਣਾ। ਉਹਦੇ ਲਈ ਕਿ ਨਵਾਂ ਪਹਿਲੂ, ਬੇਸ਼ੱਕ ਨਵਜੋਤ ਸਿੱਧੂ ਇੱਕ ਤਰ੍ਹਾਂ ਨਾਲ ਜਿਵੇਂ ਹੱਕ 'ਚ ਆ ਗਏ ਰਾਜਪਾਲ ਦੇ, ਬਿਲਕੁਲ ਜੀ ਰਾਜਪਾਲ ਜੀ ਨੇ ਕਮਾਲ ਦਾ ਸਵਾਲ ਪੁੱਛਿਆ ਦਾ ਜਵਾਬ ਦੇਣਾ ਪਊ, ਕਿਉਂਕਿ ਜੀ ਇਹ ਤਾਂ ਮਾਫੀਏ ਦਾ ਪੈਸਾ ਸਿੱਧਾ ਇਹਨਾਂ ਦੀ ਜੇਬ 'ਚ ਜਾ ਰਿਹਾ, ਲੀਡਰਾਂ ਦੀ ਤੇ ਪਾਰਟੀ ਦੀ, ਇਸ ਲਈ ਇਹ ਪੰਜਾਬ ਨਾਲ ਧੋਖਾ ਕਰ ਰਹੇ ਨੇ। ਤੇ ਰਾਜਪਾਲ ਨੇ ਸਹੀ ਸਵਾਲ ਪੁੱਛਿਆ, ਜਿਵੇਂ ਨਵਜੋਤ ਸਿੱਧੂ ਦਾ ਅੰਦਾਜ਼ ਹੈ ਉਹਨੇ ਉਸ ਅੰਦਾਜ਼ 'ਚ ਆਪਣੀ ਗੱਲ ਰੱਖਤੀ ਹੈ। ਸੋ ਪਰ ਰਾਜਪਾਲ ਦਾ ਜਨਮ ਦਿਨ ਵਾਲੇ ਦਿਨ ਤੋਹਫੇ ਦੇ ਰੂਪ 'ਚ ਚਿੱਠੀ ਵਾਲਾ ਸਵਾਲੀਆ ਬੰਬ ਸਰਕਾਰ ਦੇ ਲਈ ਇੱਕ ਵਾਰ ਫਿਰ ਨਵੀਂ ਮੁਸੀਬਤ ਖੜੀ ਕਰ ਰਿਹਾ। ਸ਼ਰਮਾ ਜੀ, ਸਾਡੇ ਲੱਖ ਮਤਭੇਦ ਹੋਣ ਸਰਕਾਰਾਂ ਦੇ ਨਾਲ, ਵਿਚਾਰਧਾਰਕ ਤੌਰ ਤੇ ਵੀ, ਸਿਧਾਂਤਕ ਤੌਰ ਤੇ ਵੀ, ਚਾਹੇ ਕਿਸੇ ਵੀ ਤੌਰ ਤੇ, ਪਰ ਅਸਲ ਦੇ ਵਿੱਚ ਫੈਡਰਲਿਜ਼ਮ ਦੀ ਗੱਲ ਤਾਂ ਅਸੀਂ ਕਰ ਹੀ ਸਕਦੇ ਹਾਂ ਨਾ, ਚਾਹੇ ਉਹ ਪੰਜਾਬ ਸਰਕਾਰ ਦੇ ਪੱਖ ਦੇ ਵਿੱਚ ਵੀ ਜਾਂਦੀ ਹੋਵੇ। ਤੁਸੀਂ ਇਸੇ ਕਰਕੇ ਇਸ ਖਬਰ ਦੇ ਉੱਤੇ ਇੰਨੀ ਚਰਚਾ ਕੀਤੀ ਆ, 5-7-8 ਮਿੰਟ ਲਾ ਦਿੱਤੇ ਆ ਕਿ ਉਹਨਾਂ ਦੀ ਮਨਸ਼ਾ ਜਿਹੜੀ ਆ ਉਹ ਸਹੀ ਨਹੀਂ ਹੈ। ਨਵਜੋਤ ਸਿੱਧੂ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ
ਬੇਸ਼ੱਕ ਉਹ ਸਰਕਾਰ ਨਾਲ ਇਤਫਾਕ ਨਹੀਂ ਰੱਖਦੇ, ਪਰ ਉਹ ਅਸਲ ਦੇ ਵਿੱਚ ਫੈਡਰਲਿਜ਼ਮ ਦੇ ਉਲਟ ਭੁਗਤ ਰਹੇ। ਤੇ ਦੂਜੀ ਗੱਲ ਇਹ ਹੈ ਕਿ ਕੀ ਇੱਥੇ ਇਹ ਗੱਲ ਕਹੀ ਜਾ ਸਕਦੀ, ਸ਼ਰਮਾ ਜੀ, ਜੇ ਗਲਤ ਹੋਇਆ ਤਾਂ ਤੁਸੀਂ ਰੋਕ ਦਿਓ, ਔਰ ਕੀ ਇੱਥੇ ਇਹ ਗੱਲ ਕਹੀ ਜਾ ਸਕਦੀ ਕਿ ਜਦੋਂ ਪੰਜਾਬ ਸਰਕਾਰ ਖੁਦ ਉਹਨਾਂ ਨੂੰ ਇੱਕ ਵਾਰੀ ਅਪਰੋਚ ਕਰ ਰਹੀ ਸੀ, ਆਪਾਂ ਲੰਘੇ ਦਿਨੀ ਚਰਚਾ ਕੀਤੀ ਸੀ ਇਹਦੇ ਤੇ, ਕਿ ਤੁਸੀਂ ਜਾ ਕੇ ਸਾਡਾ ਕੇਂਦਰ ਕੋਲੇ ਪੱਖ ਰੱਖੋ, ਸਾਨੂੰ ਦਵਾਓ ਪੈਸੇ, ਕੀ ਇਹ ਤਰੀਕਾ ਵਾਜਬ ਸੀ ਜਾਂ ਨਹੀਂ? ਕਿਉਂਕਿ ਇਹ ਵੀ ਫੈਡਰਲਿਜ਼ਮ ਦੀ ਭਾਵਨਾ ਦੇ ਬਿਲਕੁਲ ਉਲਟਾ। ਮੁੱਖ ਮੰਤਰੀ ਸਾਹਿਬ ਨੇ ਉਹ 91 ਵਿਧਾਇਕਾਂ ਦੇ ਉਹ ਚੁਣੇ ਹੋਏ ਵਿਧਾਇਕ ਦਲ ਨੇ, ਔਰ ਬਹੁਤ ਵੱਡਾ ਉਹਨਾਂ ਕੋਲੇ ਫਤਵਾ ਕਿ ਉਹ ਸਿੱਧੇ ਪ੍ਰਧਾਨ ਮੰਤਰੀ ਕੋਲੇ ਨਹੀਂ ਜਾ ਸਕਦੇ। ਪਹਿਲਾਂ ਵਾਲੇ ਮੁੱਖ ਮੰਤਰੀ ਸਾਹਿਬ ਕੋਲੇ ਤਾਂ ਚੰਗਾ ਐਕਸੈਸ ਹੁੰਦਾ ਸੀ ਪ੍ਰਧਾਨ ਮੰਤਰੀ ਦਫ਼ਤਰ ਦਾ। ਇਹਨਾਂ ਕੋਲ ਵੀ ਚੰਗਾ ਐਕਸੈਸ ਹੈ। ਅੱਛਾ, ਫਿਰ ਵਾਇਆ ਰਾਜਪਾਲ ਕਿਉਂ? ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲ ਵੀ ਭਾਜਪਾ ਦੇ ਦਰਵਾਜ਼ੇ ਤੇ ਜਾਣ ਦਾ ਸਿੱਧਾ ਐਕਸੈਸ ਹੈ। ਇਹਨਾਂ ਕੋਲ ਬਤੌਰ ਪ੍ਰਧਾਨ ਮੰਤਰੀ ਕੋਲ ਜਾਣ ਦੇ ਗੇਟ ਖੋਲਣ ਦਾ ਕਾਰਡ ਤੋਂ ਇਲਾਵਾ ਭਾਜਪਾ ਦਾ ਗੇਟ ਖੋਲ ਕੇ ਕਾਰਡ ਅੰਦਰ ਜਾਣ ਵਾਲਾ ਵੀ ਕਾਰਡ ਹੈਗਾ। ਜੀ 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 ਜੀ। ਸੋ ਇਸ ਲਈ ਐਡੀ ਬੜੀ ਮੁਸ਼ਕਲ ਨਹੀਂ ਹੈਗੀ। ਉਹ ਤਾਂ ਰਾਜਪਾਲ ਨੂੰ ਰਾਜਪਾਲ ਦੇ ਮਸਲੇ 'ਚ ਘੇਰਨ ਦੇ ਲਈ ਹੈ, ਜਦੋਂ ਕਿ ਇਹ ਖੁਦ ਕਹਿ ਰਹੇ ਨੇ ਕਿ ਰਾਜਪਾਲ ਚੁਣਿਆ ਹੋਇਆ ਨੁਮਾਇੰਦਾ ਥੋੜਾ। ਹਾਂਜੀ ਹਾਂਜੀ, ਬਿਲਕੁਲ। ਤੇ ਜਿਹਨੂੰ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਸਿਲੈਕਟਡ ਹੋ, ਤੇ ਫਿਰ ਸਿਲੈਕਟਡ ਦੀਆਂ ਮਿੰਨਤਾਂ ਕਰ ਰਹੇ ਹੋ ਜਾਂ ਉਹਨੂੰ ਤੰਜ ਕੱਸ ਰਹੇ। ਜੀ ਜੀ ਜੀ, ਬਿਲਕੁਲ ਬਿਲਕੁਲ, ਮੇਰਾ ਇਹੀ ਨੁਕਤਾ ਸੀਗਾ ਕਿ ਇਸ ਲਈ ਮੁੱਖ ਮੰਤਰੀ ਸਾਹਿਬ ਉਸ ਨੂੰ ਇੱਕ ਤਰ੍ਹਾਂ ਨਾਲ ਇਹ ਦਿਖਾਉਣ ਲਈ ਕਿ ਤੁਸੀਂ ਕੰਮ ਤਾਂ ਕੋਈ ਕਰਾ ਨਹੀਂ ਸਕਦਾ, ਇਸ ਲਈ ਕਹਿ ਰਹੇ ਨੇ, ਨਾ ਕਿ ਇਸ ਲਈ ਕਿ ਸਾਡੀ ਅਗਵਾਈ ਕਰੋ। ਠੀਕ ਹੈ ਠੀਕ ਹੈ, ਜੀ ਜੀ, ਉਹ ਇਹ ਦਿਖਾਉਣ ਲਈ। ਜੀ 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 ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਜ਼ੀਰੇ ਦੀ ਗ੍ਰਿਫਤਾਰੀ ਤੋਂ ਕਹਿੰਦੇ ਸਵਾਲ ਖੜਾ ਹੋ ਗਿਆ ਵੀ ਇਹ ਬਦਲਾਅ ਦੀ ਬਦਲਾਖੋਰੀ ਦੀ ਭਾਵਨਾ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਤੜਕੇ ਚੱਕਿਆ। ਪ੍ਰਵੀਨ ਜੀ, ਵੈਸੇ ਵਿਜੀਲੈਂਸ ਮਤਲਬ ਕਿ ਚਲੋ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਬਾਅਦ ਤੜਕੇ ਤਾਂ ਉੱਠਣ ਲੱਗ ਗਈ। ਠੀਕ ਹੈ, ਅੱਛਾ। ਪੰਜਾਬ ਪੁਲਿਸ ਨੂੰ ਸਾਜਰੇ ਉੱਠਣ ਦੀ ਆਦਤ ਤਾਂ ਪਾਤੀ। ਸੋ ਇਸ ਲਈ ਆਹ ਕੰਮ ਤਾਂ ਹੋਣ ਲੱਗਿਆ, ਚਾਹੇ ਉਹ ਸਾਧੂ ਸਿੰਘ ਧਰਮਸੋਤ ਨੂੰ ਚੱਕਣਾ ਹੋਵੇ, ਚਾਹੇ ਸੁਖਪਾਲ ਖਹਿਰਾ ਨੂੰ ਚੱਕਣਾ ਹੋਵੇ, ਚਾਹੇ ਹੁਣ ਕੁਲਵੀਰ ਜੀਰਾ ਨੂੰ ਚੱਕਣਾ ਹੋਵੇ, ਸਾਜਰੇ 5-6 ਵਜੇ ਪਹੁੰਚ ਜਾਂਦੀ ਹੈ ਪੁਲਿਸ, ਹੈ ਨਾ। ਸੋ ਆਹ ਸਾਜਰੇ ਉੱਠਣ ਵਾਲਾ ਕੰਮ ਤਾਂ ਠੀਕ ਆ, ਪਰ ਜਿਹੜਾ ਤਰੀਕਾ ਪੁਲਿਸ ਦਾ ਇਹਨਾਂ ਲੀਡਰਾਂ ਨੂੰ ਚੱਕਣ ਦਾ ਉਹ ਸਮਝ ਨਹੀਂ ਆਇਆ। ਤੁਸੀਂ ਇਹ ਦੇਖੋ ਕਿ ਜਦੋਂ ਪੰਜਾਬ ਨੇ ਇਹ ਆਮ ਆਦਮੀ ਪਾਰਟੀ ਦੇ MLA ਚੁਣੇ, ਜਦੋਂ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ, ਤਾਂ ਉਹਨਾਂ ਨੂੰ ਉਮੀਦ ਸੀ ਕਿ ਪੰਜਾਬ ਦੇ ਨਾਲ ਧੋਖਾ ਕਰਨ ਵਾਲੇ, ਭ੍ਰਿਸ਼ਟਾਚਾਰੀ ਕਰਨ ਵਾਲੇ, ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਉਣ ਵਾਲੇ ਫੜੇ ਜਾਣਗੇ, ਤੇ ਉਹਨਾਂ ਦੇ ਹਵਾਲੇ ਨਾਲ ਉਹਨਾਂ ਦੇ ਆਕਾ ਤੱਕ ਇਹ ਸਿੱਖ ਜਾਊਗਾ। ਅਜੇ ਤੱਕ ਉਹ ਆਕਾਵਾਂ ਦੇ ਫਾਰਮ ਹਾਊਸਾਂ ਕੰਨੀ ਨੂੰ ਜਾਂਦੇ, ਉਹਨਾਂ ਦੇ ਮਹਿਲਾਂ ਕੰਨੀਆਂ ਨੂੰ ਜਾਂਦੇ, ਉਹਨਾਂ ਦੀਆਂ ਹਵੇਲੀਆਂ ਕੰਨੀਆਂ ਨੂੰ ਜਾਂਦੇ ਤਾਂ ਨਹੀਂ ਨਜ਼ਰ ਆਈ, ਜਾਂ ਉੱਥੇ ਤੱਕ ਦਾ ਜੇ ਚਰਚਾ ਵੀ ਲੱਗਦੀ। ਹਾਂ, ਚੰਨੀ ਦਾ ਰੌਲਾ ਜ਼ਰੂਰ ਪਾਈ ਜਾਂਦੇ ਆ। ਕੈਪਟਨ ਬਾਦਲ ਦਾ ਕਦੇ ਨਾਂ ਸੁਣਿਆ ਹੋਵੇ ਤਾਂ ਦੱਸ ਦਿਓ ਮੈਨੂੰ। ਪਰ ਉਸ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੇ ਸ਼ਾਬਾਸ਼ੀ ਦਿੱਤੀ। ਬੇਸ਼ੱਕ ਫੈਸਲਾ ਅਦਾਲਤ ਨੇ ਕਰਨਾ ਹੁੰਦਾ ਕਿ ਕੌਣ ਦੋਸ਼ੀ ਹੈ ਕੌਣ ਨਹੀਂ, ਕਿਹਨੇ ਕਪੜਾ ਕੀਤਾ ਕਿਹਨੇ ਨਹੀਂ, ਜਿਹੜੇ ਮਾਮਲੇ ਤੇ FIR ਹੈ ਕੀ ਉਹ ਸਹੀ ਹੈ ਜਾਂ ਨਹੀਂ, ਇਹ ਫੈਸਲਾ ਅਦਾਲਤ ਨੇ ਕਰਨਾ, ਤੁਸੀਂ ਨਹੀਂ ਕਰ ਸਕਦੇ। ਪਰ ਤਾਂ ਵੀ ਪੰਜਾਬ ਦੇ ਲੋਕਾਂ ਨੂੰ ਲੱਗਿਆ ਕਿ ਸਹੀ ਪਾਸੇ ਤੁਰ ਰਿਹਾ। ਜਦੋਂ ਸਾਧੂ ਸਿੰਘ ਧਰਮਸੋਤ ਦੇ ਘਰ ਤੱਕ ਪਹੁੰਚੇ, ਜਦੋਂ ਭਾਰਤ ਭੂਸ਼ਣ ਆਸ਼ੂ ਤੱਕ ਪਹੁੰਚੇ, ਜਦੋਂ OP ਸੋਨੀ ਤੱਕ ਪਹੁੰਚੇ, ਜਦੋਂ ਤ੍ਰਿਪਤ ਬਾਜਵੇ ਦੀ ਗੱਲ ਚੱਲੀ, ਜਦੋਂ ਹੋਰ ਅਜਿਹੇ ਲੀਡਰਾਂ ਦੀ ਗੱਲ ਚੱਲੀ ਕਿ ਲੈ ਭਾਈ ਪੁਰਾਣਿਆਂ ਨੇ ਜਿਹਨਾਂ ਨੇ ਕੱਪੜੇ ਕੀਤੇ ਨੇ, ਮਾਫੀਆ ਰਾਜ ਦੇ, ਉਹ ਫੜੇ ਜਾਣਗੇ। ਲੋਕਾਂ ਨੂੰ ਲੱਗਿਆ ਕਿ ਸਹੀ ਪਾਸੇ ਜਾ ਰਹੇ ਨੇ। ਪਰ ਜਿੱਦਣ ਜਲਾਲਾਬਾਦ ਪੁਲਿਸ ਨੇ ਸੁਖਪਾਲ ਖਹਿਰਾ ਦਾ ਬੂਗਾ ਖੜਕਾਇਆ, ਉਦੋਂ ਲੋਕਾਂ ਦੇ ਕੰਨ ਖੜੇ ਹੋਏ ਕਿ ਨਹੀਂ ਕੁਛ ਗੜਬੜ ਹੈ ਜੀ। ਤੇ ਇਸ ਤੋਂ ਬਾਅਦ ਹੁਣ ਤੁਸੀਂ ਜੀਰੇ ਨੂੰ ਗ੍ਰਿਫਤਾਰ ਕਰਨਗੇ, ਆਧਾਰ ਕੀ ਹੈ ਕਿ ਜੀ ਸਰਕਾਰੀ ਕੰਮ 'ਚ ਵਿਘਨ ਪਾਇਆ, ਸਰਕਾਰੀ ਦਫ਼ਤਰ 'ਚ ਧਰਨਾ ਲਾਇਆ। ਭਾਈ ਜੇ ਕੁਲਵੀਰ ਜੀਰਾ ਇੱਕ BDPO ਦੇ ਦਫ਼ਤਰ ਦੇ ਵਿੱਚ ਪੰਚਾਇਤਾਂ ਦੇ ਹਵਾਲੇ ਨਾਲ ਗਰੀਬ ਬੰਦਿਆਂ ਦੇ ਪਲਾਟਾਂ ਦੇ ਮਾਮਲੇ ਦੇ ਵਿੱਚ, ਜਾਲੀ ਸਰਟੀਫਿਕੇਟਾਂ ਦੇ ਮਾਮਲੇ 'ਚ ਧਰਨਾ ਲਾਉਣ ਜਾਂਦਾ ਹੈ, ਤੇ ਤੁਸੀਂ ਜੀਰਾ ਸਣੇ 80 ਬੰਦਿਆਂ ਤੇ ਪਰਚਾ ਦਰਜ ਕਰਦੇ ਹੋ ਤੇ ਚੱਕਦੇ ਇਕੱਲੇ ਜੀਰੇ ਨੂੰ, ਤਾਂ ਵੀ ਸਵਾਲ ਖੜੇ ਹੁੰਦੇ ਨੇ। ਤੇ ਦੂਸਰਾ ਪੱਖ ਇਹ ਆ ਕਿ ਜੇ ਧਰਨਾ ਲਾਉਣ ਤੇ, ਸਰਕਾਰੀ ਕੰਮ 'ਚ ਵਿਘਨ ਪਾਉਣ ਤੇ ਬੰਦਾ ਫੜਿਆ ਜਾਂਦਾ, ਤਾਂ ਜਨਾਬ ਤੁਹਾਡੀ ਆਮ ਆਦਮੀ ਪਾਰਟੀ ਦੇ ਸੰਸਥਾਪਕ, ਤੁਹਾਡੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਤਾਂ ਜੇਲ੍ਹ 'ਚ ਹੁੰਦੇ, ਬਾਹਰ ਆਉਣੇ ਨਹੀਂ ਚਾਹੀਦੇ ਸੀ। ਇਹ ਤਾਂ ਜੰਮੇ ਹੀ ਧਰਨਿਆਂ 'ਚੋਂ ਨੇ। ਤੇ ਜਾਂ ਸਰਕਾਰ ਦੇ ਕੰਮ 'ਚ ਵਿਘਨ ਨਹੀਂ ਸੀ, ਜਾਂ ਤਾਂ ਤੁਸੀਂ ਸਰਕਾਰ ਦੇ ਮਾਮਲੇ ਦੇ ਵਿੱਚ ਕਿੰਨੇ ਝੂਠ ਵੀ ਨਾਲੇ ਤੋਲ ਗਏ ਉਸ ਧਰਨਿਆਂ 'ਚ, ਕਿੰਨਾ ਕੁਫਰ ਵੀ ਬੋਲ ਗਏ। ਤੀਏ ਦਿਨ ਰਜਾਈ ਲੈ ਕੇ ਪੈ ਜਾਂਦੇ ਸੀ ਫੁੱਟਪਾਥ ਤੇ, ਜਦ ਨਹੀਂ ਸਰਕਾਰੀ ਕੰਮ 'ਚ ਵਿਘਨ ਪੈਂਦਾ ਸੀ। ਬਿਲਕੁਲ।
ਜਦ ਅੰਨਾ ਹਜ਼ਾਰੇ ਨਾਲ ਮਜਬਾ ਲਾਇਆ, ਜਦ ਨਹੀਂ ਸਰਕਾਰੀ ਕੰਮ 'ਚ ਵਿਘਨ ਪਿਆ, ਤੇ ਫਿਰ ਤਾਂ ਤੁਸੀਂ ਬਾਹਰ ਹੀ ਨਹੀਂ ਹੋਣੇ ਚਾਹੀਦੇ ਸੀ। ਮਤਲਬ ਤੁਸੀਂ ਧਰਨਾ ਲਾਓ ਤਾਂ ਉਹ ਦੇਸ਼ ਹਿੱਤ 'ਚ, ਲੀਡਰ ਕੋਈ ਕਿਸੇ ਲਈ ਖੜ ਜਾਵੇ ਜਾ ਕੇ, ਫਿਰ ਉਹ ਗਲਤ। ਮੈਂ ਕਹਿੰਦਾ ਕੁਲਵੀਰ ਜੀਰੇ ਨੇ ਕੋਈ ਭ੍ਰਸ਼ਟਾਚਾਰੀ ਕੀਤੀ ਹੈ, ਫਰੋਲੋ ਦੀਆਂ ਫਾਈਲਾਂ। ਕੁਲਵੀਰ ਜੀਰੇ ਨੇ ਕੋਈ ਕਪੜਾ ਕੀਤਾ, ਦਿਓ ਅੰਦਰ। ਸੁਖਪਾਲ ਖਹਿਰਾ ਕਿਸੇ ਮਾਮਲੇ 'ਚ ਹੈਗਾ ਦੋਸ਼ੀ ਤਾਂ ਕਰੋ ਕਟਹਿਰੇ 'ਚ ਖੜਾ। ਪਰ ਜੇ ਸਿਰਫ ਇਸ ਲਈ ਕਿ ਤੁਹਾਡੇ ਲੀਡਰਾਂ ਨੂੰ ਘੇਰਦੇ ਨੇ, ਤੁਹਾਡੇ ਕੰਮਾਂ ਤੇ ਸਵਾਲ ਖੜਾ ਕਰਦੇ ਨੇ, ਤੁਹਾਨੂੰ ਸਵਾਲ ਪੁੱਛਦੇ ਨੇ, ਤੁਹਾਡੇ ਝੂਠ ਉਜਾਗਰ ਕਰਦੇ ਨੇ, ਤੁਹਾਡੇ ਆਮ ਆਦਮੀ ਤੋਂ ਬਣੇ ਖਾਸ ਦਾ ਚਿਹਰਾ ਨੰਗਾ ਕਰਦੇ ਨੇ, ਫਿਰ ਅੰਦਰ ਦੇਣੇ ਆ, ਫਿਰ ਸਪਸ਼ਟ ਹੈ ਕਿ ਖਹਿਰੇ ਤੋਂ ਲੈ ਕੇ ਜੀਰੇ ਤੱਕ ਆਉਂਦਿਆਂ ਇਹ ਪੰਜਾਬ ਨੂੰ ਸਪਸ਼ਟ ਹੋਣ ਲੱਗ ਗਿਆ ਕਿ ਇਹ ਬਦਲਾਅ ਵਾਲੀ ਸਰਕਾਰ ਬਦਲਾਖੋਰੀ ਤੇ ਚੱਲ ਰਹੀ ਹੈ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਏ। ਇਨਕਮ ਟੈਕਸ ਤੋਂ ਸਨਮਾਨਿਤ ਕਹਿੰਦੇ ਟਰਾਈਡੈਂਟ ਵਾਲਿਆਂ ਤੇ ਇਨਕਮ ਟੈਕਸ ਨੇ ਛਾਪੇ ਮਾਰਤੇ ਜੀ। ਪ੍ਰਵੀਨ ਜੀ, ਟਰਾਈਡੈਂਟ ਕੰਪਨੀ ਜਾਂ ਪੰਜਾਬ ਦੇ ਵਿੱਚ ਇੱਕ ਹੋਰ ਕਿਹੜੀ ਕੰਪਨੀ ਤੇ ਕ੍ਰਿਮੀਕਰ ਕੰਪਨੀ ਤੇ ਛਾਪਾ ਪਿਆ। 2 ਕੰਪਨੀਆਂ ਤੇ ਕੱਲ 35-36 ਥਾਵਾਂ ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ। ਸੋ ਇਸ ਮਾਮਲੇ ਦੇ ਵਿੱਚ ਟਰਾਈਡੈਂਟ ਕੰਪਨੀ ਦਾ ਭਾਰਤ ਪੱਧਰ ਤੇ ਵੱਡਾ ਨਾਮ। ਠੀਕ ਹੈ। ਤੇ ਉਹ ਪੇਪਰ ਦਾ ਕੰਮ, ਹੋਰ ਚੀਜ਼ਾਂ ਦਾ ਕੰਮ, ਜੇ ਖਾਸੇ ਕਾਰੋਬਾਰੀਆਂ ਚ। ਸਵਾਲ ਇਹ ਹੈ ਕਿ ਜੇਕਰ ਇਹ ਕੰਪਨੀ ਇਨਕਮ ਟੈਕਸ ਦੀ ਚੋਰੀ ਕਰਦੀ ਆ, ਤੇ ਜਿੱਦਣ ਇਨਕਮ ਟੈਕਸ ਵਿਭਾਗ ਵਾਲੇ ਨੂੰ ਸਨਮਾਨਿਤ ਕਰਨਾ ਸੀ, ਉਦੋਂ ਨਹੀਂ ਪਤਾ ਸੀ? ਜੀ ਬਿਲਕੁਲ ਸਹੀ ਹੈ। ਜਿੱਦਣ ਇਸ ਟਰਾਈਡੈਂਟ ਕੰਪਨੀ ਦੇ ਮਾਲਕ ਨੂੰ ਪਦਮ ਸ਼੍ਰੀ ਮਿਲਿਆ, ਵਾਹ, ਨਹੀਂ ਪਤਾ ਸੀ ਜੀ। ਤਾਂ ਚੋਰੀ ਹੋਣ ਨਹੀਂ ਲੱਗੀ, ਪਹਿਲੇ ਦਿਨ ਤੋਂ ਚੋਰੀ ਦੀ ਹੱਥ ਹੋਣੀ ਨਾ ਫਿਰ ਕੰਪਨੀ ਨੂੰ। ਸਰਕਾਰ ਨੂੰ ਪਤਾ ਸੀ, ਫਿਰ ਪਦਮ ਸ਼੍ਰੀ ਕਿਉਂ ਦਿੱਤੇ? ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਟੈਕਸ ਅਦਾ ਕਰਨ ਦੇ ਇਨਾਮ ਵਜੋਂ ਇਨਕਮ ਟੈਕਸ ਵਿਭਾਗ ਟਰਾਈਡੈਂਟ ਕੰਪਨੀ ਨੂੰ ਸਨਮਾਨਿਤ ਕਰ ਚੁੱਕੀ ਆ। ਅੱਛਾ। ਤੇ ਟਰਾਈਡੈਂਟ ਕੰਪਨੀ ਨੂੰ ਜਾਂ ਇਹਦੇ ਕੰਪਨੀ ਦੇ ਮੁਖੀ ਨੂੰ ਬਕਾਇਦਾ ਤੌਰ ਤੇ ਪਦਮ ਸ਼੍ਰੀ ਮਿਲਿਆ ਹੋਇਆ। ਚੇਅਰਮੈਨ ਨੇ ਰਜਿੰਦਰ ਗੁਪਤਾ। ਰਜਿੰਦਰ ਗੁਪਤਾ ਨੂੰ ਪਿਛਲੇ ਸਾਲ ਜੂਨ ਮਹੀਨੇ 'ਚ ਪੰਜਾਬ ਨੇ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਇਆ। ਸਰਕਾਰਾਂ ਉਹਨੂੰ ਰੁਤਬੇ ਦੇ ਰਹੀਆਂ, ਕੇਂਦਰ ਸਰਕਾਰਾਂ ਨੂੰ ਪਦਮ ਸ਼੍ਰੀ ਦੇ ਰਹੀਆਂ, ਇਨਕਮ ਟੈਕਸ ਵਿਭਾਗ ਉਹਨੂੰ ਸਨਮਾਨਿਤ ਕਰਦਾ, ਤੇ ਉਹ ਇਨਕਮ ਟੈਕਸ ਵਿਭਾਗ ਉਹਦੇ ਛਾਪੇ ਵੀ ਮਾਰਦਾ। ਇੰਨਾ ਕੁ ਤਾਂ ਹਿਸਾਬ ਕਿਤਾਬ ਰੱਖੋ ਜੀ ਕਿ ਘੱਟੋ ਘੱਟ ਜਾਂ ਤਾਂ ਤੁਸੀਂ ਇਹ ਨਾ ਦਾਅਵੇ ਕਰੋ ਕਿ ਸਭ ਤੋਂ ਵੱਧ ਇਨਕਮ ਟੈਕਸ ਪਈ ਨੇ। ਹਾਂਜੀ ਹਾਂਜੀ। ਫਿਰ ਭਾਈ ਹੋ ਸਕਦਾ ਕਿ ਜਿਹੜੇ ਬੌਂਡ ਪਾਰਟੀ ਫੰਡ ਦੇ ਨਾਂ ਤੇ ਹੁੰਦੇ ਨੇ, ਉਹ ਛੋਟਾ ਰਹਿ ਗਿਆ ਹੋਵੇ, ਇਨਕਮ ਟੈਕਸ ਦਾ ਵੱਧ ਭਰਤਾ ਹੋਵੇ, ਪਾਰਟੀ ਨੂੰ ਬੌਂਡ ਜਿਹੜਾ ਦੇਣਾ ਸੀ, ਫੰਡ ਦੇਣਾ ਸੀ, ਹੈਨਾ, ਉਹ ਨਹੀਂ ਦਿੱਤਾ। ਫਿਰ ਅਗਲੇ ਨੇ ਆਪਣੀ ਏਜੰਸੀ ਭੇਜਤੀ ਕਿ ਚੱਕੋ ਇਨਕਮ ਟੈਕਸ ਵਾਲੇ, ਜਾਇਓ ਤੁਸੀਂ। ਜੀ, ਅੱਜ ਇਨਕਮ ਟੈਕਸ ਆਇਆ, ਕੱਲ ਨੂੰ ਮਾਮਲਾ ਈਡੀ ਕੋਲ ਚੱਲ ਸਕਦਾ। ਹਾਂਜੀ ਹਾਂਜੀ। ਉਹ ਤੋਂ ਬਾਅਦ ਈਡੀ ਨੇ ਸਰਕਾਰ ਕਰਵਾਉਣਾ ਹੁੰਦਾ ਨਾ। ਸੋ ਇਸ ਲਈ ਇਸ ਮਾਮਲੇ ਦੀ ਪੰਜਾਬ 'ਚ ਖਾਸੀ ਚਰਚਾ ਹੈ। ਟਰਾਈਡੈਂਟ ਕੰਪਨੀ ਦੇ ਉੱਤੇ ਕੱਲ 35 ਟੀਮਾਂ ਨੇ ਛਾਪੇ ਮਾਰੇ ਨੇ। ਜੀ ਜੀ। ਉਹ ਚਾਹੇ ਉਹਨਾਂ ਦਾ ਦਫ਼ਤਰ ਹੋਵੇ, ਚਾਹੇ ਉਹਨਾਂ ਦੇ ਗੋਦਾਮ ਹੋਣ, ਚਾਹੇ ਉਹਨਾਂ ਦੀਆਂ ਫੈਕਟਰੀਆਂ ਹੋਣ, ਚਾਹੇ ਉਹਨਾਂ ਦੇ ਮਤਲਬ ਕਰਮਚਾਰੀਆਂ ਦੇ ਘਰ ਤੱਕ ਹੋਣ, ਉੱਥੇ ਤੱਕ ਵੀ ਛਾਪੇ ਨੇ। ਚਾਹੇ ਉਹ ਪੰਜਾਬ 'ਚ ਹੋਣ, ਚਾਹੇ ਉਹ ਮੱਧ ਪ੍ਰਦੇਸ਼ 'ਚ ਹੋਣ, ਉੱਥੇ ਤੱਕ ਵੀ ਛਾਪੇ ਨੇ। ਸੋ 35 ਟੀਮਾਂ ਨੇ ਕੱਲ ਛਾਪੇ ਮਾਰੇ ਨੇ। ਇੱਥੋਂ ਤੱਕ ਕਿ ਲੁਧਿਆਣਾ ਦੇ ਜਿਹੜਾ ਸਟੇਟ ਐਕਸਚੇਂਜ ਦਫ਼ਤਰ ਆ, ਹਾਂਜੀ, ਉਸ ਦੇ ਉੱਤੇ ਵੀ ਜਾ ਕੇ ਟੀਮ ਨੇ ਘੇਰਾਬੰਦੀ ਪਾ ਲਈ ਸੀ। ਉੱਥੇ ਵੀ ਮੋਬਾਈਲ ਅੰਦਰ ਲਿਜਾ ਕੇ ਨਹੀਂ ਜਾਣ ਦਿੱਤੇ, ਤੇ ਮੁਲਾਜ਼ਮਾਂ ਦੇ, ਕਰਮਚਾਰੀਆਂ ਦੇ, ਮਾਲਕਾਂ ਦੇ, ਉਹਨਾਂ ਦੇ ਸਾਰਿਆਂ ਦੇ ਮੋਬਾਈਲ ਤੇ ਲੈਪਟਾਪ ਦੇਰ ਰਾਤ ਤੱਕ ਪਤਾ ਲੱਗਿਆ ਕਿ ਇਕੱਠੇ ਕਰਕੇ ਲੈ ਗਏ ਨੇ। ਸੋ ਇਹ ਟਰਾਈਡੈਂਟ ਕੰਪਨੀ ਕੀ ਇਹ ਸਿਰਫ ਇਨਕਮ ਟੈਕਸ ਵਿਭਾਗ ਦੀ ਇਨਕਮ ਟੈਕਸ ਦੇ ਹਵਾਲੇ ਨਾਲ ਕਾਰਵਾਈ ਆ, ਜਾਂ 2024 ਦੇ ਚੋਣ ਫੰਡ ਦੇ ਹਵਾਲੇ ਨਾਲ ਕਾਰਵਾਈ ਆ, ਇਹਦੀ ਖਾਸੀ ਚਰਚਾ। ਜੀ 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 ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ, ਗੱਲ ਕਰੀਏ ਮਜੀਠੀਆ ਦੇ ਖੁਲਾਸਿਆਂ ਦੀ। ਮਜੀਠੀਆ ਦੇ ਖੁਲਾਸੇ ਕਹਿੰਦੇ ਮਜ਼ਾਕੀਆ ਨੇ ਜਾਂ ਫਿਰ ਸੱਚੇ ਨੇ? ਜਾਂ ਸੱਚੇ ਨੇ ਤਾਂ ਫਿਰ ਤਾਂ ਮਸਲਾ ਗੰਭੀਰ ਹੈ ਜੀ। ਦੇਖੋ, 2 ਚੀਜ਼ਾਂ ਨੇ। ਬਿਕਰਮ ਮਜੀਠੀਆ ਹੋਰਾਂ ਨੇ ਇੱਕ ਤਾਂ ਅੰਮ੍ਰਿਤਸਰ ਦੇ ਵਿੱਚ ਮੰਤਰੀਆਂ ਦੀ ਫੇਰੀ ਦੇ ਹਵਾਲੇ ਨਾਲ ਗੱਲ ਕੀਤੀ ਆ। ਠੀਕ ਹੈ ਜੀ। ਉਹ ਕਹਿੰਦੇ ਜੀ ਅੰਮ੍ਰਿਤਸਰ 'ਚ 3 ਮੰਤਰੀ ਗਏ, ਹਰਪਾਲ ਚੀਮਾ ਸੀ, ਅਮਨ ਅਰੋੜਾ ਸੀ, ਸ਼ਰਮੀਤ ਹੇਅਰ ਸੀ ਤੀਸਰੇ, ਹੈ ਨਾ। ਇਹ 3 ਗਏ ਜੀ। ਉੱਥੇ ਮਸ਼ਹੂਰ ਹੈ ਜੀ ਕੁਲਚੇ ਵਾਲਾ ਇੱਕ, ਹੈ ਨਾ,
ਤੇ ਉਹ ਕੁਲਚੇ ਉਹਦੀ ਰੇਹੜੀ ਤੇ ਗਏ ਕੁਲਚੇ ਖਾਣ, ਉੱਥੇ ਭੀੜ ਬਹੁਤ ਸੀ, ਸਾਹਮਣੇ ਹੋਟਲ ਸੀ, ਹੋਟਲ ਵੀ ਬਹੁਤ ਨਾਮੀ ਆ। ਤੇ ਉਸ ਕਹਿੰਦੇ ਇਹਨਾਂ ਨੂੰ ਲੱਗਿਆ ਕਿ ਯਾਰ ਇੱਥੇ ਖੜ ਕੇ ਖਾਣ ਨੂੰ ਥਾਂ ਨਹੀਂ, ਆਪਾਂ ਹੋਟਲ 'ਚ ਬਹਿ ਕੇ ਖਾ ਲੈਂਦੇ ਆ। ਤੇ ਹੋਟਲ ਨੂੰ ਕਿਹਾ ਕਿ ਕਾਕਾ ਕਮਰਾ ਖੋਲੀ, ਅਸੀਂ ਬਸ ਬੈਠ ਕੇ ਕੁਲਚੇ ਖਾਣੇ ਆ। ਉਹ ਕਹਿੰਦਾ ਜੀ ਇੰਨੇ ਪੈਸੇ ਲੱਗਣਗੇ, ਉਹਨੇ ਪੈਸੇ ਮੰਗ ਲਏ ਤੇ ਕਹਿੰਦੇ ਸਾਨੂੰ ਪਛਾਣਦਾ ਨਹੀਂ। ਕਹਿੰਦਾ ਜੀ ਮੈਨੂੰ ਨਹੀਂ ਪਤਾ, ਹੋਟਲ ਦੀ ਇਹ ਨਿਯਮ ਆ, ਤੇ ਜੇ ਉਹਨੇ ਨਿਯਮਾਂ ਤਹਿਤ ਪੈਸੇ ਮੰਗੇ ਨੇ ਤਾਂ ਫਿਰ ਤਾਂ ਕੋਈ ਗਲਤ ਨਹੀਂ ਗਾ ਜੀ। ਨਹੀਂ, ਕੋਈ ਗਲਤ ਕੀ ਹੈ ਜੀ, ਠੀਕ ਹੈ ਨਾ। ਹਾਂ, ਉਹ ਤੁਹਾਨੂੰ ਗਾਲਾਂ ਕੱਢਦਾ ਹੈ, ਤੁਹਾਨੂੰ ਧੱਕੇ ਮਾਰਦਾ, ਭਜਾਉਂਦਾ, ਰਸੀਦ ਨਹੀਂ ਦਿੰਦਾ, ਦਿਖਾ ਦਿਓ, ਹਾਂਜੀ ਦਿੰਦਾ, ਗੋਲਮਾਲ ਕਰਦਾ ਹੈ, ਇਹ ਤਾਂ ਗੱਲ ਹੋਰ ਹੈ। ਜੇ ਉਹਨੇ ਆਪਣੇ ਨਿਯਮਾਂ ਦੇ ਤਹਿਤ ਆਪਣੀ ਡਿਊਟੀ ਤੇ ਬੈਠ ਕੇ ਕੰਮ ਪੈਸੇ ਮੰਗੇ ਨੇ, ਫਿਰ ਉਹਨੇ ਕੋਈ ਗਲਤ ਨਹੀਂ ਕੀਤਾ। ਤੇ ਇਹ ਖੁਲਾਸਾ ਕਰ ਰਹੇ ਨੇ ਵਿਕਰਮ ਮਜੀਠੀਆ ਹੋਰੀ। ਪਰ ਅਜੇ ਤੱਕ ਨਾ ਤਾਂ ਜਿਹੜੀ ਧਿਰ ਤੇ ਉਂਗਲ ਧਰ ਹੋਈ ਆ ਉਹ, ਹਾਂਜੀ, ਤੇ ਜਿਹੜੀ ਧਿਰ ਨੇ ਖੁਲਾਸਾ ਕੀਤਾ ਉਹ, ਅਜੇ ਤੱਕ ਕੋਈ ਵੀਡੀਓ ਕਲਿੱਪ, ਕੋਈ ਤਸਵੀਰਾਂ ਜਨਤਕ ਨਹੀਂ ਹੋਈਆਂ, ਜਾਂ ਉਹ ਗੱਲਬਾਤ ਦਾ ਕੋਈ ਕਲਿੱਪ ਕਿ ਹਾਂ ਇਹ ਤਕਰਾਰ ਹੋਈ, ਬਹਿਸ ਹੋਈ ਕਿ ਮੰਤਰੀ ਨੇ ਕਿ ਸਾਨੂੰ ਜਾਣਦਾ ਨਹੀਂ, ਸਾਨੂੰ ਪਛਾਣਦਾ ਨਹੀਂ। ਪਰ ਸਵਾਲ ਇਹ ਆ, ਤਿੰਨ ਮੰਤਰੀ ਇਕੱਠੇ ਨੇ ਤਾਂ ਉਹਨਾਂ ਦੇ ਪੀਏ ਵੀ ਨਾਲ ਹੋਣਗੇ, ਅਮਲਾ ਫਾਲਾ ਵੀ ਨਾਲ ਹੋਊਗਾ, ਉਹਨਾਂ ਦਾ ਪੁਲਿਸ ਤੰਤਰ ਵੀ ਨਾਲ ਹੋਊਗਾ, ਸਥਾਨਕ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਵੀ ਨਾਲ ਹੋਊਗਾ, ਤੇ ਫਿਰ ਮੰਤਰੀ ਕਮਰੇ ਖਿਲਾਉਣ ਜਾਊਗਾ ਜਾਂ ਉਹਨਾਂ ਦੇ ਪੀਏ ਸ਼ੀਏ ਖਿਲਾਉਣ ਜਾਣਗੇ? ਇਹ ਵੀ ਇੱਕ ਸਵਾਲ ਆ ਕਿ ਕੀ ਇਹ ਗੱਲ ਮੰਤਰੀਆਂ ਨੇ ਕਹੀ, ਉਹਨਾਂ ਦੇ ਪੀਆਂ ਨੇ ਦਬਕੇ ਮਾਰ ਕੇ ਖਿਲਾਉਣ ਦੀ ਕੋਸ਼ਿਸ਼ ਕੀਤੀ, ਜਾਂ ਇਹਦੇ ਪਿੱਛੇ ਕੋਈ ਹੋਰ ਪਹਿਲੂ ਆ? ਸੋ ਇਹ ਪਹਿਲੂ ਅਜੇ ਸਪਸ਼ਟ ਹੋਣੇ ਬਾਕੀ ਨੇ। ਪਰ ਵਿਕਰਮ ਮਜੀਠੀਆ ਨੇ ਇੱਕ ਨਵਾਂ ਤੰਜ ਕੱਸਿਆ ਸਰਕਾਰ ਤੇ, ਉਹਦਾ ਵੀ ਜਵਾਬ ਨਹੀਂ ਸਰਕਾਰ ਦੇ ਰਹੀ। ਜਿਹੜੀ ਸ਼ੈਲੀ 'ਚ ਮੁੱਖ ਮੰਤਰੀ ਸਾਹਿਬ ਅੱਜ ਕੱਲ੍ਹ ਗੱਲ ਕਰਦੇ ਨੇ, ਹਾਂਜੀ, ਹਮਲਾਵਰ 'ਚ ਸ਼ੈਲੀ 'ਚ ਹੁਣ ਵਿਕਰਮ ਮਜੀਠੀਆ ਵੀ ਕਰਨ ਲੱਗ ਗਏ। ਠੀਕ ਹੈ। ਤੁਸੀਂ ਇਹ ਦੇਖੋ ਕਿ ਜਾਖੜ ਨੇ ਕਿਹਾ ਕਿ ਮੈਂ 3 ਬੰਦਿਆਂ ਦਾ ਪੈਨਲ ਲਿਆਉਣਾ, ਮੁੱਖ ਮੰਤਰੀ ਸਾਹਿਬ ਹਾਮੀ ਭਰੋ, ਇਹਨਾਂ 3 ਨੂੰ ਮਨਾ ਕੇ ਲਿਆਉਣਾ ਮੇਰੀ ਜ਼ਿੰਮੇਵਾਰੀ। ਬੇਸ਼ੱਕ ਧਰਮਵੀਰ ਗਾਂਧੀ ਪਹਿਲਾਂ ਇਨਕਾਰ ਕਰਕੇ ਫੂਲਕਾ ਤੇ ਕਬਰ ਸੰਧੂ ਅਜੇ ਬੋਲੇ ਨਹੀਂ, ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਕਮਾਲ ਹੈ ਜਾਖੜ ਸਾਹਿਬ, ਜੇ ਇੰਨਾ ਹੀ ਮਨਾਉਣਾ ਆਉਂਦਾ ਹੈ, ਘਰੋਂ ਰੁੱਸ ਕੇ ਜਾ ਰਹੇ ਸੀ, ਤੁਹਾਡੇ ਹੀ ਪੁਰਾਣੀ ਆੜੀ, ਉਹਨਾਂ ਨੂੰ ਮਨਾ ਲੈਂਦੇ। ਅੱਛਾ, ਤੰਜ ਚੰਗਾ ਕੱਸਿਆ ਹੈ ਨਾ। ਪਰ ਜਿਹੜਾ ਤੰਜ ਤੁਸੀਂ ਬਹਿਸ ਦੇ ਮਾਮਲੇ 'ਚ ਕੱਸ ਰਹੇ ਹੋ, ਉਹਦਾ ਪੱਧਰ ਕੀ? ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੀ ਜੀ ਭਾਸ਼ਾ ਮੁੱਖ ਮੰਤਰੀ ਸਾਹਿਬ ਨੇ ਇਹ ਖੁੱਲੀ ਬਹਿਸ ਦੇ ਹਵਾਲੇ ਨਾਲ ਲਿਖੀ ਸੀ, ਉਹ ਸੱਭਿਅਕ ਭਾਸ਼ਾ, ਉਹ ਮੁੱਖ ਮੰਤਰੀ ਵਾਲੀ ਭਾਸ਼ਾ ਨਹੀਂ ਸੀ, ਉਹ ਤੋਂ ਵੀ ਸਿਰਾ ਲਾਤਾ। ਤੁਸੀਂ ਕਹਿ ਰਹੇ ਹੋ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ, ਪੰਜਾਬ ਦੇ ਕਾਨੂੰਨ ਦੇ ਮਸਲੇ ਤੇ, ਪੰਜਾਬ ਦੇ ਰੁਜ਼ਗਾਰ ਦੇ ਮਸਲੇ ਤੇ, ਪੰਜਾਬ ਦੇ ਕਰਜ਼ੇ ਦੇ ਮਸਲੇ ਤੇ, ਪੰਜਾਬ ਦੇ ਲੁੱਟਣ ਵਾਲੇ ਮਸਲਿਆਂ ਤੇ, ਪੰਜਾਬ ਦੇ ਕਿਸਾਨੀ ਮਸਲਿਆਂ ਤੇ ਆਪਾਂ ਖੁੱਲੀ ਬਹਿਸ ਕਰਨੀ ਆ, ਆ ਜਾਓ। ਤੇ ਸੱਦਾ ਦੇ ਰਹੇ ਹੋ ਤੁਸੀਂ ਬਹਿਸ ਦਾ, ਤੇ ਤੰਜ ਕੀ ਕੱਸ ਰਹੇ ਹੋ ਕਿ ਸੁਖਬੀਰ ਬਾਦਲ ਆ ਜਾਵੇ, ਮੈਨੂੰ ਪਤਾ ਹੈ ਤੈਨੂੰ ਡਾਈਟ ਕੋਕ ਪੀਣ ਦੀ ਆਦਤ ਹੈ, ਤੇ ਤੈਨੂੰ ਪੀਜ਼ਾ ਬਰਗਰ ਪਸੰਦ ਹੈ, ਤੇਰੇ ਮੇਜ਼ ਤੇ ਮੈਂ ਡਾਈਟ ਕੋਕ ਵੀ ਰੱਖੂ, ਪੀਜ਼ਾ ਵੀ ਰੱਖੂ, ਆ ਜੀ, ਆ ਜਾਓ ਪ੍ਰਤਾਪ ਬਾਜਵਾ ਜੀ, ਤੁਹਾਨੂੰ ਕੌਫੀ ਬਹੁਤ ਪਸੰਦ ਆ, ਤੁਹਾਡੇ ਲਈ ਕੌਫੀ ਬਣਾ ਦੇਾਂਗੇ, ਰਾਜਾ ਵੜਿੰਗ ਨੂੰ ਚਾਹ ਦੀ ਆਦਤ ਆ, ਚਾਹ ਪਿਲਾ ਦੇਾਂਗੇ, ਆ ਲੈ ਸੁਨੀਲ ਜਾਖੜ ਲੈ ਲੈ ਕਿੰਨੂਆਂ ਦਾ ਜੂਸ ਰੱਖ ਦੇਾਂਗੇ ਜੀ। ਜਵਾਬ ਵਿਕਰਮ ਮਜੀਠੀਆ ਨੇ ਦਿੱਤਾ। ਉਹ ਕਹਿੰਦਾ ਮਾਨ ਸਾਹਿਬ ਤੁਸੀਂ ਆਪਣਾ ਤਾਂ ਦੱਸਿਆ ਨਹੀਂ ਕਿ ਕਿਹੜੀ ਬੋਤਲ ਰੱਖੋਗੇ, ਆਪਣਾ ਵੀ ਦੱਸ ਦਿਓ ਕੀ ਲੱਗ, ਮਤਲਬ ਇਸ ਲੈਵਲ ਤੱਕ ਆ ਗਿਆ। ਕੌਣ ਡੇਗ ਰਿਹਾ, ਪਹਿਲ ਕਦਮੀਆਂ ਕਰ ਰਿਹਾ? ਤੁਸੀਂ ਗੱਲ ਪੰਜਾਬ ਦੇ ਮੁੱਦਿਆਂ ਦੀ ਕਰਨੀ ਹੈ ਕਿ ਕਿਹਨੇ ਕੀ ਪੀਣਾ, ਕੀ ਖਾਣਾ, ਕੀ ਇਹਦੀ ਕਰਨੀ ਹੈ? ਜੀ ਜੀ ਜੀ, ਇਹਨਾਂ ਗੱਲਾਂ ਨਾਲ ਇਹਦਾ ਮਤਲਬ ਤੁਸੀਂ ਇਸ ਪੱਧਰ ਤੇ ਚਰਚਾ ਕਰਨੀ ਚਾਹੁੰਦੇ ਹੋ? ਸਪਸ਼ਟ ਹੋ ਗਿਆ। ਤੇ ਬੇਸ਼ੱਕ ਆਪਾਂ ਪਹਿਲੇ ਦਿਨ ਤੋਂ ਕਹਿੰਦੇ ਆਏ ਹਾਂ ਕਿ ਵਿਰੋਧੀ ਦਲਾਂ ਦੇ ਕਿਸੇ ਲੀਡਰ 'ਚ ਦਮ ਨਹੀਂਗਾ ਕਿ ਉਹ ਜਨਤਕ ਤੌਰ ਤੇ ਬੈਠ ਕੇ ਪੰਜਾਬ ਦੇ ਮਸਲਿਆਂ ਤੇ ਖੁੱਲੀ ਚਰਚਾ ਕਰ ਸਕੇ, ਕਿਉਂਕਿ ਉਹ ਕਾਣੇ ਨੇ, ਛਿੱਬੇ ਨੇ। ਪਰ ਮੁੱਖ ਮੰਤਰੀ ਸਾਹਿਬ ਉਹ ਲੈਵਲ ਰੱਖ ਕੇ ਉਹਨਾਂ ਨੂੰ ਬੁਲਾ ਲੈਂਦੇ, ਜੇ ਸ਼ਾਇਦ ਮੁੱਖ ਮੰਤਰੀ ਸਾਹਿਬ ਦਾ ਕੱਦ ਤੇ ਰੁਤਬਾ ਹੋਰ ਵੱਡਾ ਹੋ ਜਾਂਦਾ। ਪਰ ਉਸ ਬਹਿਸ ਦਾ ਪੱਧਰ ਇੰਨਾ ਥੱਲੇ ਲੈ ਗਏ ਕਿ ਇੱਕ ਸਹੀ ਬੰਦਾ ਵੀ ਹੁਣ ਆਉਣ ਲਈ ਤਿਆਰ ਨਹੀਂ ਹੋਊਗਾ, ਨਲਾਇਕਾਂ ਨੇ ਤਾਂ ਆਉਣਾ ਹੀ ਕੀ ਸੀ। ਜੀ ਜੀ ਜੀ, ਬਿਲਕੁਲ ਸਹੀ ਹੈ। ਬਹਿਸ ਦਾ ਪੱਧਰ ਤੁਸੀਂ ਕੀ ਰੱਖਣਾ ਹੈ ਤੁਹਾਡੇ ਤੇ ਡਿਪੈਂਡ ਹੈ। ਔਰ ਅਕਸਰ ਇੱਕ ਗੱਲ ਆਪਾਂ ਪਹਿਲਾਂ ਵੀ ਇੱਕ ਦਿਨ ਕੋਟ ਕੀਤੀ ਹੈ ਕਿ ਜਦੋਂ ਤੁਹਾਡੇ ਕੋਲੇ ਕਹਿਣ ਨੂੰ ਕੁਛ ਮੁੱਕ ਜੇ, ਜਦੋਂ ਤੁਹਾਡੇ ਕੋਲੇ ਤੱਥ ਮੁੱਕ ਜਾਣ, ਤੁਹਾਡੇ ਕੋਲੇ ਉਹ ਗੱਲਾਂ ਮੁੱਕ ਜਾਣ ਜਿਹੜੀਆਂ ਤੁਹਾਡੀ ਗੱਲਬਾਤ ਨੂੰ ਹੋਰ ਬਿਹਤਰ ਬਣਾਉਂਦੀਆਂ, ਤਾਂ ਉਦੋਂ ਤੁਹਾਡੀ ਗੱਲਬਾਤ ਦਾ ਜਿਹੜਾ ਲੈਵਲ ਆ ਉਹ ਡਿੱਗਣਾ ਲਾਜ਼ਮੀ ਹੈ। ਸੋ ਉਹ ਮੁੱਖ ਮੰਤਰੀ ਸਾਹਿਬ ਨੂੰ ਖੁਦ ਨੂੰ ਸ਼ੁਰੂਆਤ ਕਰਨੀ ਚਾਹੀਦੀ ਸੀ ਇੱਕ ਵਧੀਆ ਲੈਵਲ ਦੀ, ਪਰ ਉਹ ਖੁਦ ਹੀ ਜਦੋਂ ਉਹਨਾਂ ਨੇ ਪਹਿਲੇ ਦਿਨ ਕਿਹਾ ਕਿ ਸ਼ਰਮ ਨਾਲ ਲੈ ਕੇ ਆਇਓ, ਤੁਸੀਂ
ਚੈਲੰਜ ਕਰਨਾ ਇੱਕ ਹੋਰ ਸ਼ਬਦਾਵਲੀ ਨਾਲ ਕਰ ਸਕਦੇ ਹੋ ਨਾ ਕਿ ਆ ਪੰਜਾਬੀਆਂ ਦੀ ਚੁਣੀ ਸਰਕਾਰ ਹੈ, ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਆਓ ਆਪਣਾ ਫਰਜ਼ ਅਦਾ ਕਰੋ, ਸਾਨੂੰ ਘੇਰੋ। ਇੱਕ ਮਰਿਆਦਾ ਹੀ ਆ ਨਾ ਇੱਕ, ਪਰ ਉਹ ਸ਼ਾਇਦ ਉਹ ਕਦੇ ਇਸ ਗੱਲ ਦੇ ਵਿੱਚ ਕਨਫਿਊਜ਼ ਹੋ ਜਾਂਦਾ ਵੀ ਉਹ ਪੁਰਾਣੇ ਸਟਾਇਲ ਰੂਪ ਦੇ ਵਿੱਚ ਹੀ ਨੇ ਤੇ ਕਿ ਜਾਂ ਹੁਣ ਮੁੱਖ ਮੰਤਰੀ ਨੇ। ਤੇ ਸ਼ਰਮਾ ਜੀ, ਜਾਂਦੇ ਜਾਂਦੇ ਗੱਲ ਕਰੀਏ ਬੇਰੁਜ਼ਗਾਰਾਂ ਦੀ। ਦੇਸ਼ ਦੇ ਵਿੱਚ ਕਹਿੰਦੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਫੌਜ ਵੱਧ ਰਹੀ ਹੈ ਲਗਾਤਾਰ। ਹਾਂ ਬਿਲਕੁਲ ਪ੍ਰਵੀਨ ਜੀ, ਕੁਝ ਅੰਕੜੇ ਸਾਹਮਣੇ ਆ ਰਹੇ ਨੇ, ਜਿਹੜੇ ਜੀ। ਅੰਕੜੇ ਇਹ ਦਰਸਾਉਂਦੇ ਨੇ ਕਿ ਡਿਪਲੋਮਾ ਕਰਕੇ ਜਿਹੜੇ ਨੌਜਵਾਨ ਰੁਜ਼ਗਾਰ ਭਾਲਦੇ ਨੇ, ਉਹਨਾਂ ਦੀ ਬੇਰੁਜ਼ਗਾਰੀ ਦੀ ਦਰ ਤਾਂ ਹੈਗੀ ਹੈ, ਜਿਹੜੀ ਸਥਾਪਤ ਦਰ ਹੈ। ਪਰ ਠੀਕ ਹੈ ਜਿਹੜੇ ਜੀ। ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਨੇ, ਉਹਨਾਂ ਦੀ ਦਰ ਵੀ ਉਹਨਾਂ ਦੇ ਬਰਾਬਰ ਜਾਂ ਵੱਧ ਹੈ। ਜੀ। ਜਦੋਂ ਕਿ ਵੱਧ ਪੜ੍ਹੇ ਲਿਖੇ ਹੋਣ ਦਾ ਮਤਲਬ ਹੁੰਦਾ ਕਿ ਰੁਜ਼ਗਾਰ ਵੱਧ ਮਿਲਣ ਦੇ ਮੌਕੇ। ਪਰ ਇੱਥੇ ਰਿਪੋਰਟ ਇੱਕ ਖੁਲਾਸਾ ਕਰਦੀ ਹੈ, ਕੋਟਕ ਇੰਸਟੀਟਿਊਸ਼ਨਲ ਦੀ ਇਹ ਰਿਪੋਰਟ ਹੈ, ਤੇ ਇਹ ਖਾਸ ਰਿਪੋਰਟ ਜੂਨ 2023 ਤੱਕ ਦੀ ਹੈ ਜੀ। ਤੇ ਜੂਨ 2023 ਤੱਕ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਦੇ ਅੰਦਰ ਡਿਪਲੋਮਾ ਪਾਸ ਬੇਰੁਜ਼ਗਾਰਾਂ ਦੀ ਦਰ 12.1% ਹੈ। ਠੀਕ ਹੈ ਜੀ। ਤੇ ਗ੍ਰੈਜੂਏਟ ਦੀ ਦਰ 13.4% ਹੈ ਤੇ ਪੋਸਟ ਗ੍ਰੈਜੂਏਟ ਦੀ ਦਰ 12.1% ਹੈ। ਤੇ ਇਹ ਦਰ ਦੇ ਪੱਧਰ ਦੇ ਵਿੱਚ ਥੋੜੀ ਬਹੁਤ ਜੇ ਸਾਹ ਮਿਲਣਾ ਸ਼ੁਰੂ ਹੋਇਆ, ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਪੇਂਡੂ ਮਹਿਲਾਵਾਂ ਦੇ ਵਿੱਚ ਵੀ ਸਵੈ ਰੁਜ਼ਗਾਰ ਦੇ ਵਿੱਚ ਥੋੜਾ ਜਿਹਾ ਵਾਧਾ ਹੋਇਆ ਜੀ। ਤੇ ਦੂਸਰੇ ਪਾਸੇ ਜਿਹੜੀ ਨਵੀਂ ਪੀੜ੍ਹੀ ਆ, ਉਹਨਾਂ ਨੇ ਸਟਾਰਟਅਪ ਕੀ ਕਹਿੰਦੇ ਨੇ ਆਪਣੇ ਅੱਜ ਕੱਲ, ਉਹ ਸ਼ੁਰੂ ਕਰਦੇ ਆ ਨਾ, ਉਸ ਹਵਾਲੇ ਸਟਾਰਟਅਪ ਦੇ ਹਵਾਲੇ ਨਾਲ ਵੀ ਇਹ ਗੱਲ ਆਉਂਦੀ ਹੈ ਕਿ ਉਹਨਾਂ ਨੇ ਇੱਕ ਉਹ ਸਟਾਰਟਅਪ ਦੇ ਹਵਾਲੇ ਨਾਲ ਕਿ ਕੁਝ ਕਾਰੋਬਾਰ ਆਪਣੇ ਪੱਧਰ ਤੇ ਸ਼ੁਰੂ ਕੀਤੇ ਨੇ। ਇਸ ਲਈ ਵੀ ਕੋਈ ਨਾ ਕੋਈ ਲੱਗਦਾ ਕਿ ਕਿਸੇ ਕੰਮ 'ਚ ਲੱਗੇ ਨੇ। ਮੁਨਾਫਾ ਹੈ ਜਾਂ ਨਹੀਂ, ਇਹ ਵੱਖਰਾ ਪਹਿਲੂ ਹੈ। ਪਰ ਆਹ ਰਿਪੋਰਟ ਦਾ ਇਹ ਖੁਲਾਸਾ ਕਿ ਡਿਪਲੋਮਾ ਪਾਸ ਵਾਲਿਆਂ ਦੀ ਬੇਰੁਜ਼ਗਾਰੀ ਦਰ ਨਾਲੋਂ ਵੱਧ ਗ੍ਰੈਜੂਏਟ ਦੀ ਬੇਰੁਜ਼ਗਾਰੀ ਦਰ ਹੈ, ਤਾਂ ਇੱਕ ਫਿਕਰਮੰਦੀ ਵਾਲਾ ਪਹਿਲੂ ਹੈ। ਬੇਸ਼ੱਕ ਸਵੈ ਰੁਜ਼ਗਾਰ ਪੇਂਡੂ ਮਹਿਲਾਵਾਂ ਦੇ ਮਾਮਲੇ 'ਚ ਕਹਿੰਦੇ 5.10% ਵਾਧਾ ਹੋਇਆ ਹੈ, ਕਿਉਂ ਮਹਿਲਾਵਾਂ ਕਈ ਸੰਸਥਾਵਾਂ ਨਾਲ ਜੁੜ ਕੇ ਸਵੈ ਰੁਜ਼ਗਾਰ ਦੇ ਸਾਧਨ ਲੱਭਣ ਲੱਗੀਆਂ ਨੇ, ਉਹ 'ਚ ਵਾਧਾ ਹੋਇਆ। ਪਰ ਫਿਰ ਵੀ ਖੇਤੀ ਸੈਕਟਰ ਦੇ ਵਿੱਚ ਵੀ ਤੇ ਇਸੇ ਤਰ੍ਹਾਂ ਕਾਰੋਬਾਰ ਦੇ ਹਵਾਲੇ ਨਾਲ, ਜਿਹੜੇ ਆਪਾਂ ਸਟਾਰਟਅਪ ਦੀ ਗੱਲ ਕਰ ਰਹੇ ਹਾਂ, ਉਹਦੇ ਹਵਾਲੇ ਨਾਲ ਵੀ, ਇੱਥੋਂ ਤੱਕ ਕਿ ਢੋਆ ਢੁਆਈ ਵਾਲੇ ਕੰਮ ਦੇ ਹਵਾਲੇ ਨਾਲ, ਇਹਦੇ ਵਿੱਚ ਕੁਝ ਨੌਜਵਾਨ ਪੀੜ੍ਹੀ ਨੇ ਨਵੇਂ ਢੰਗ ਤਰੀਕਿਆਂ ਦੇ ਨਾਲ ਆਮਦ ਵਧੀ ਹੈ। ਜੀ। ਪਰ ਇਹ ਸਭ ਦੇ ਬਾਵਜੂਦ ਵੀ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਸਰਕਾਰੀ ਰੁਜ਼ਗਾਰ ਦੇਣ, ਪ੍ਰਾਈਵੇਟ ਰੁਜ਼ਗਾਰ ਦੇ ਸਾਧਨ ਪੈਦਾ ਕਰਨ, ਤੇ ਜਾਂ ਫਿਰ ਅਸੀਂ ਇਹ ਕਹੀਏ ਸਵੈ ਰੁਜ਼ਗਾਰ ਲਈ ਮਾਹੌਲ ਦੇਣ ਦੇ ਵਿੱਚ ਅਜੇ ਤੱਕ ਕਾਮਯਾਬ ਨਹੀਂ ਹੋ ਪਾਈਆਂ। ਨਾ ਸੂਬਾ ਸਰਕਾਰ, ਨਾ ਕੇਂਦਰ ਸਰਕਾਰ। ਇੱਥੇ ਸਾਲ 'ਚ 1 ਕਰੋੜ ਦੇ ਰੁਜ਼ਗਾਰ ਦੇ ਵਾਅਦੇ ਕਰਨ ਵਾਲੀਆਂ ਸਰਕਾਰਾਂ ਕਿੰਨਾ ਕੁ ਰੁਜ਼ਗਾਰ ਦੇ ਪਾਈਆਂ ਨੇ, ਸਭ ਦੇ ਸਾਹਮਣੇ ਆ। ਸੋ ਇਹ ਦਰ ਸਵਾਲ ਪੈਦਾ ਕਰਦੀ ਹੈ ਕਿ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਭੀੜ ਕਿਉਂ ਵਧੇ। ਇਹ ਆਪਣੇ ਆਪ ਸਵਾਲ। ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਤੋਂ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।